ਹੱਡੀਆਂ ਦਾ ਹਲ ਚਿੱਤ ਮੁੱਠ ਵਿੱਚ ਜੰਗੀ, ਹੱਡੀਆਂ ਦਾ ਹਲ ਚਿੱਤ ਮੁੱਠ ਵਿੱਚ ਜੰਗੀ, ਅੱਖੀਆਂ ਦੀ ਜੋਗ ਲੈ ਕੇ ਧਰਤੀ ਚੋਂ ਲੰਘੀ। ਹੱਡੀਆਂ ਨੇ ਪਾਈ ਕਾਰ ਦੌਰ ਤੇ ਤਰੇਰ, ਹੱਡੀਆਂ ਨੇ ਪਾਈ ਕਾਰ ਦੌਰ ਤੇ ਤਰੇਰ, ਹੌਕੇ ਹਾੜੇ ਚੀਕਾਂ ਬਣੇ ਧਰਤੀ ਦੇ ਸੰਗੀ। ਰਤ ਚਿੱਤ ਨੇ ਵਗਾਈ ਰੀਝ ਮੁੜ ਕੇ ਨੇ ਲਾਈ, ਰਤ ਚਿੱਤ ਨੇ ਵਗਾਈ ਰੀਝ ਮੁੜ ਕੇ ਨੇ ਲਾਈ। ਰੂੜੀ ਪਾਣੀ ਰਲ ਕੀਤਾ ਧਰਤੀ ਨੂੰ ਭੰਗੀ, ਤੇ ਮਿੱਟੀਆਂ ਦੇ ਲੂੰ ਲੂੰ ਪੰਗ ਚੜ੍ਹ ਗਈ, ਮਿੱਟੀਆਂ ਦੇ ਲੂੰ ਲੂੰ ਪੰਗ ਚੜ੍ਹ ਗਈ। ਖੋਪੇ ਲਾ ਕੇ ਜੋਗ ਕੀਤੀ ਧਰਤੀ ਨੇ ਨੰਗੀ, ਤੇ ਜੋਗ ਨੂੰ ਇਹ ਜੱਗ ਦਿਸੇ ਸੱਤ ਰੰਗਲਾ, ਟੱਲੀ ਬਣ ਹਿੱਕ ਬੋਲੇ ਧਰਤੀ ਏ ਚੰਗੀ। ਇਹਨਾਂ ਸੁੱਚੇ ਮੋਤੀਆਂ ਨੂੰ ਪਰੋਣ ਵਾਲੀ ਸ਼ਕੀਲਾ ਜਬੀਨ ਦੇ ਨਾਲ ਇੱਕ ਉਚੇਚੀ ਮੁਲਾਕਾਤ, ਜਿਹਦੇ 'ਚ ਉਹਨਾਂ ਨੇ ਅੱਖੀਆਂ ਦੀ ਜੋਗ ਜਗਾ ਦਿੱਤੀ। ਆਓ ਤੁਹਾਡੇ ਨਾਲ ਵੀ ਸਾਂਝ ਕਰਨੇ ਆ। ਵੀਡੀਓ ਨੂੰ ਅਖੀਰ ਤੱਕ ਜ਼ਰੂਰ ਵੇਖੋ ਤੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਕੇ ਸਾਡਾ ਮਾਣ ਵਧਾਓ। ਸ਼ਾਇਰੀ ਵੀ ਕੀਤੀ ਤੇ ਫਿਕਸ਼ਨ ਵੀ ਲਿਖਿਆ, ਮਾਂ ਬੋਲੀ ਪੰਜਾਬੀ ਜ਼ੁਬਾਨ ਵਿੱਚ ਵੀ ਲਿਖਿਆ, ਉਰਦੂ ਤੇ ਅੰਗਰੇਜ਼ੀ ਜ਼ੁਬਾਨ ਵਿੱਚ ਵੀ ਆਪਣੇ ਅਹਿਸਾਸਾਤ ਦੱਸੇ। ਇਹ ਨੇ ਸ਼ਕੀਲਾ ਜਬੀਨ ਦੇ ਨਿਆਰੇ ਰੰਗ। ਪਾਕਿਸਤਾਨ ਨਿਊਜ਼ ਹਬ ਦੀ ਟੀਮ ਨੇ ਉਹਨਾਂ ਨਾਲ ਉਚੇਚੀ ਗੁਫ਼ਤਗੂ ਕੀਤੀ। ਉਹਨਾਂ ਨੇ ਬੜੇ ਸੋਹਣੇ ਅੰਦਾਜ਼ ਵਿੱਚ ਆਪਣੇ ਤਾਲੀਮੀ ਤੇ ਅਦਬੀ ਸਫ਼ਰ ਦੀ ਸ਼ੁਰੂਆਤ ਬਾਰੇ ਦੱਸਿਆ। ਇਲਮੀ ਸਫ਼ਰ ਤੋਂ ਪਹਿਲੇ ਜਿਹੜੀ ਮੈਂ ਗੱਲ ਕਰਨਾ ਪਸੰਦ ਕਰਾਂਗੀ ਕਿ ਮੈਂ ਜੰਮੀ ਕਿੱਥੇ। ਤੇ ਮੈਂ ਜ਼ਿਲ੍ਹਾ ਸਿਆਲਕੋਟ, ਤਹਿਸੀਲ ਪਸਰੂਰ ਦੇ ਇੱਕ ਕਸਬੇ ਚਵਿੰਡਾ ਦੇ ਵਿੱਚ ਪੈਦਾ ਹੋਈ। ਤੇ ਚਵਿੰਡਾ ਵਿੱਚ ਜਦੋਂ ਕੋਈ ਕੁੜੀ ਜੰਮੇਗੀ ਅੱਜ ਤੋਂ ਕਾਫੀ ਅਰਸਾ ਪਹਿਲੋਂ, ਤੇ ਇਹ ਤਾਂ ਭੁੱਲ ਜਾਓ ਨਾ ਕਿ ਉਹ ਸ਼ਹਿਰੋਂ ਬਾਹਰ ਪੜ੍ਹਨ ਜਾਏਗੀ। ਲਿਹਾਜ਼ਾ ਮੈਂ ਵੀ ਆਪਣਾ ਸਫ਼ਰ, ਤਾਲੀਮੀ ਸਫ਼ਰ ਜਿਹੜਾ ਆਪਣੇ ਮਾਂ ਪਿਓ ਦੀ ਮਰਜ਼ੀ ਨਾਲ ਤੇ ਰੱਬ ਦੀ ਮਨਸ਼ਾ ਦੇ ਨਾਲ ਚਵਿੰਡੇ ਵਿੱਚ ਹੀ ਸ਼ੁਰੂ ਕੀਤਾ। ਚਵਿੰਡਾ ਦਾ ਗਵਰਨਮੈਂਟ ਪ੍ਰਾਇਮਰੀ ਸਕੂਲ ਸੀ, ਜਿੱਥੋਂ ਮੈਂ 5 ਜਮਾਤਾਂ ਪੜ੍ਹੀਆਂ। ਤੇ ਉਸ ਤੋਂ ਬਾਅਦ ਫਿਰ ਚਵਿੰਡਾ ਵਿੱਚ ਹੀ ਗਵਰਨਮੈਂਟ ਗਰਲਜ਼ ਹਾਈ ਸਕੂਲ ਸੀ, ਤੇ ਉੱਥੋਂ ਮੈਂ 10 ਜਮਾਤਾਂ ਪਾਸ ਕੀਤੀਆਂ। ਤੇ ਉਸ ਤੋਂ ਬਾਅਦ ਮੇਰੇ ਵਾਲਦੈਨ ਜਿਹੜੇ ਸਨ ਉਹ ਬਹੁਤ ਉੱਚੇ ਆਦਰਸ਼ ਰੱਖਦੇ ਸਨ ਆਪਣੀ ਔਲਾਦ ਦੇ ਬਾਰੇ। ਤੇ ਉਹਨਾਂ ਇਹ ਨਹੀਂ ਕਿ ਸਿਰਫ ਪੁੱਤਰਾਂ ਦੇ ਵਾਸਤੇ ਹੀ ਬਹੁਤ ਉੱਚਾ ਸੋਚਿਆ, ਉਹਨਾਂ ਆਪਣੇ ਧੀਆਂ ਵਾਸਤੇ ਵੀ ਬਹੁਤ ਕੁਝ ਸੋਚਿਆ। ਤੇ ਸਾਨੂੰ ਉਹਨਾਂ ਸਿਆਲਕੋਟ ਜਿਹੜਾ ਗਵਰਨਮੈਂਟ ਡਿਗਰੀ ਕਾਲਜ ਫਾਰ ਵਿਮਨ ਸਿਆਲਕੋਟ, ਜਿਹੜਾ ਕਿ ਹੁਣ ਯੂਨੀਵਰਸਿਟੀ ਬਣ ਚੁੱਕੀ ਹੈ, ਉੱਥੇ 11ਵੀਂ ਜਮਾਤ 'ਚ ਦਾਖਲਾ ਲੈ ਕੇ ਦਿੱਤਾ। ਤੇ ਉੱਥੋਂ ਮੈਂ BA ਕੀਤਾ। ਤੇ ਉਸ ਤੋਂ ਬਾਅਦ ਗਵਰਨਮੈਂਟ ਮਰੇ ਕਾਲਜ ਸਿਆਲਕੋਟ ਤੋਂ ਅੰਗਰੇਜ਼ੀ ਅਦਬ 'ਚ ਮੈਂ MA ਕੀਤਾ। ਤੇ ਇਹ ਹੈ ਮੇਰਾ ਤਾਲੀਮੀ ਸਫ਼ਰ। ਇਹ ਉਹ ਤਾਲੀਮ ਹੈ ਜਿਹੜੀ ਰਵਾਇਤੀ ਹੈ, ਜਿਹੜੀ ਸਕੂਲਾਂ ਦੇ ਵਿਹੜਿਆਂ 'ਚ ਹਾਸਲ ਕੀਤੀ ਜਾਂਦੀ ਹੈ। ਲੇਕਿਨ ਕੁਝ ਤਾਲੀਮ ਹੋਰ ਹੈ ਜਿਨ੍ਹਾਂ ਦਾ ਇਹਨਾਂ ਡਿਗਰੀਜ਼ ਦੇ ਨਾਲ ਕੋਈ ਤਾਲੁਕ ਨਹੀਂ ਹੈ। ਔਰ ਇਹ ਮੈਂ ਪੂਰੇ ਫਖਰ ਨਾਲ ਆਖਦੀ ਹਾਂ ਕਿ ਤਾਲੀਮ ਜਿਹੜੀ ਹੈ ਉਹ ਹਵਾਵਾਂ ਦੇ ਅੰਦਰ ਹੈ, ਮੀਆਂ ਦੀਆਂ ਕਲੀਆਂ 'ਚ ਤੇ ਲਿਸ਼ਕ ਦੀਆਂ ਧੁੱਪਾਂ ਵਿੱਚ। ਉਹ ਜਿਹੜੀ ਜ਼ੁਬਾਨ ਜਿਹੜਾ ਸਮਝ ਗਿਆ, ਉਹ ਫਿਰ ਡਿਗਰੀਆਂ ਜਿਹੜੀਆਂ ਤੁਸੀਂ ਲਈਆਂ ਨੇ ਉਹ ਪਰਾਂ ਰਹਿ ਜਾਂਦੀਆਂ ਨੇ। ਤੇ ਇਹ ਜਿਹੜਾ ਸੋਹਣ ਹੈ ਇਹ ਤੁਹਾਡੇ ਮਨ ਵਿੱਚ ਉਤਰਦਾ ਤੇ ਕੋਈ ਹੋਰ ਹੀ ਸ਼ਕਲ ਬਣ ਕੇ, ਕਦੇ ਲਫ਼ਜ਼ਾਂ ਦੀ ਸੂਰਤ, ਕਦੇ ਕਿਸੇ ਦੇ ਗਲੇ 'ਚ ਉਤਰ ਆਉਂਦਾ, ਕਦੇ ਕਿਸੇ ਦੇ ਕਲਮ 'ਚ ਉਤਰ ਆਉਂਦਾ, ਤੇ ਕਦੇ ਕਿਸੇ ਦੇ ਹੰਝੂਆਂ ਤੋਂ ਉਤਰ ਆਉਂਦਾ। ਤੇ ਹੰਝੂਆਂ ਦੀ ਵੀ ਸ਼ਕਲ ਅਗਰ ਕਿਸੇ ਵੇਖਣੀ ਹੈ ਤਾਂ ਫਿਰ ਲਫ਼ਜ਼ਾਂ ਦੀ ਸੂਰਤ ਵੇਖੀ ਜਾਂਦੀ ਹੈ। ਤਾਂ ਫਿਰ ਰੱਬ ਨੇ ਮੈਨੂੰ ਮੇਰੇ ਹੱਥ 'ਚ ਕਲਮ ਫੜਾ ਦਿੱਤਾ, ਤੇ ਕਦੇ ਮੈਂ ਹੰਝੂਆਂ ਨੂੰ ਮੋਤੀ ਬਣਾ ਕੇ ਪਰੋ ਦਿੱਤਾ, ਤੇ ਕਦੇ ਲਿਸ਼ਕਦੀਆਂ ਧੁੱਪਾਂ ਨੂੰ ਉਹਨਾਂ ਦੇ ਲਸ਼ਕਾਰੇ ਜਿਹੜੇ ਨੇ ਆਪਣੇ ਵਰਕਿਆਂ ਦੇ ਉੱਤੇ ਸੁੱਟੇ। ਤੇ ਫਿਰ ਇਹ ਰੱਬ ਨੂੰ ਪਤਾ ਹੈ ਕਿ ਵੇਖਣ ਵਾਲੇ ਨੂੰ ਉਹ ਕੋਈ ਲਸ਼ਕਾਰਾ ਪੈਂਦਾ ਉਹਦਾ ਅੱਖਾਂ 'ਚ ਪੱਕਦਾ ਕਿ ਨਹੀਂ 'ਚ ਪੱਕਦਾ। ਇਹ ਮੇਰੀ ਸਿਰ ਪੀੜ ਨਹੀਂ, ਇਹ ਪੜ੍ਹਨ ਵਾਲੇ ਦੀ, ਵੇਖਣ ਵਾਲੇ ਦੀ। ਬਸ ਹੰਝੂਆਂ ਦਾ ਕੋਈ ਰੰਗ ਨਹੀਂ ਹੁੰਦਾ। ਜ਼ੁਬਾਨਾਂ ਵੱਖਰੀਆਂ ਹੋ ਸਕਦੀਆਂ ਨੇ ਲੇਕਿਨ ਅਹਿਸਾਸ ਨਹੀਂ। ਵੱਖਰੀਆਂ ਵੱਖਰੀਆਂ ਜ਼ੁਬਾਨਾਂ 'ਚ ਲਿਖਣ ਬਾਰੇ ਸ਼ਕੀਲਾ ਜਬੀਨ ਹੋਰਾਂ ਦਾ ਕਹਿਣਾ ਸੀ ਕਿ ਇਹ ਅਦਬੀ ਸਫ਼ਰ ਪ੍ਰੀਤ ਦੀ ਜੜ ਨਾਲ ਹੁੰਦਾ ਹੈ। ਅਦਬ ਜਿਹੜਾ ਚੀਜ਼ ਹੈ ਉਹਨੂੰ ਕਿਸੇ ਜ਼ੁਬਾਨ ਦੇ ਨਾਲ ਜੋੜਨਾ, ਇਹ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਹੈ। ਇਹਨੂੰ ਕਿਸੇ ਜ਼ੁਬਾਨ ਦੇ ਨਾਲ ਜੋੜਿਆ ਨਹੀਂ ਜਾ ਸਕਦਾ, ਕਿਉਂਕਿ ਅਦਬ ਹਮੇਸ਼ਾ ਜਿਹੜਾ ਹੈ ਉਹ ਆਫਾਕੀ ਹੁੰਦਾ ਹੈ, ਕਿਸੇ ਇਲਾਕੇ ਨਾਲ ਨਹੀਂ ਤੁਸੀਂ ਜੋੜ ਸਕਦੇ। ਅੱਖੀਆਂ ਦਾ ਰੰਗ ਜਿਹੜਾ ਵੀ ਹੈ, ਕੋਈ ਬਿੱਲੀਆਂ ਅੱਖਾਂ ਵਾਲਾ, ਕੋਈ ਨੀਲੀਆਂ, ਕੋਈ ਹਰੀਆਂ, ਕੋਈ ਕਾਲੀਆਂ ਵਾਲਾ, ਕੋਈ ਕੱਕੀਆਂ ਵਾਲਾ, ਤੇ ਹੰਝੂਆਂ ਦਾ ਰੰਗ ਦੇਖ ਕੇ ਨਾ, ਤੇ ਹੰਝੂ ਦਾ ਰੰਗ ਜਿਹੜਾ ਉਹ ਜਦੋਂ ਤੁਹਾਡੇ ਅੰਦਰ ਉਤਰਦਾ ਤੇ ਫਿਰ ਇਹ ਪਤਾ ਨਹੀਂ ਲੱਗਦਾ ਕਿ ਤੁਸੀਂ ਪਰਾਂ 7 ਸਮੁੰਦਰ ਪਾਰ ਬੈਠੇ ਹੋ ਜਾਂ ਮੇਰੇ ਵਾਂਗਰ ਕਿਸੇ ਪਿੰਡ ਦੇ ਕਿਤੇ ਦੂਰ ਦਰਾਜ਼ ਕਿਸੇ ਮੁਲਕ ਦੇ ਪਿੰਡ 'ਚ ਬੈਠੇ, ਇਹ ਪਤਾ ਨਹੀਂ ਚੱਲਦਾ। ਇਨਸਾਨ ਸਕੂਲਾਂ ਦੇ ਵਿਹੜਿਆਂ 'ਚੋਂ ਨਹੀਂ ਬਲਕਿ ਆਪਣੇ ਇਰਦ ਗਿਰਦ ਫੈਲੀਆਂ ਫੁੱਲਾਂ ਦੀ ਖੁਸ਼ਬੂਆਂ, ਰੁੱਖਾਂ ਤੇ ਮਿੱਟੀ ਕੋਲੋਂ ਬਹੁਤ ਕੁਝ ਸਿੱਖਦਾ ਹੈ। ਸ਼ਕੀਲਾ ਜਬੀਨ ਹੋਰਾਂ ਦੀ ਪਰਸਨੈਲਿਟੀ ਦਾ ਇੱਕ ਇਹ ਪਰਤਾਅ ਵੀ ਵੇਖੋ ਕਿ ਉਹਨਾਂ ਨੇ ਤਾਲੀਮ ਤੇ ਅੰਗਰੇਜ਼ੀ ਅਦਬ ਵਿੱਚ ਹਾਸਿਲ ਕੀਤੀ ਲੇਕਿਨ ਸ਼ਾਇਰੀ ਲਈ ਮਾਂ ਬੋਲੀ ਨੂੰ ਚੁਣਿਆ। ਤੇ ਇਹ ਗੱਲ ਇਸ ਤਰ੍ਹਾਂ ਹੈ ਕਿ
ਇੱਥੇ ਮੈਂ ਗੱਲ ਕਰਾਂਗੀ, ਇਹ ਹੁਣ ਮੇਰੀ ਜ਼ੁਬਾਨ ਲੱਗੀ ਹੈ ਤਿਲਕਣ ਅੰਗਰੇਜ਼ੀ ਵੱਲ, ਕਿ ਇੰਗਲਿਸ਼ ਇਜ਼ ਅ ਲੈਂਗੁਏਜ ਨਾਟ ਨੌਲੇਜ। ਅਤੇ ਜਦੋਂ ਮੈਂ ਜੰਮੀ ਅਤੇ ਮੇਰੀ ਮਾਂ ਨੇ ਕੋਈ ਆਵਾਜ਼ ਮੈਨੂੰ ਦਿੱਤੀ ਹੋਏਗੀ, ਧੀ ਕਰਕੇ ਬੁਲਾਇਆ ਹੋਵੇਗਾ, ਅਤੇ ਉਹ ਪੰਜਾਬੀ ਵਿੱਚ ਸੀ। ਇਹ ਤਾਂ ਬਾਅਦ ਦੀਆਂ ਗੱਲਾਂ ਨੇ, ਪਿੱਛੋਂ ਦੀਆਂ, ਕਿ ਪੜ੍ਹਿਆ ਕੀ। ਅਤੇ ਮੈਂ ਤਾਂ ਉਂਝ ਵੀ ਇੱਕ ਗੱਲ ਬੜੀ ਮੁਹੱਬਤ ਦੇ ਨਾਲ ਅਤੇ ਬੜੀ ਮਾफ़ੀ ਮੰਗ ਕੇ ਕਰਨਾ ਚਾਹਾਂਗੀ ਕਿ ਮੈਨੂੰ ਲੱਗਦਾ ਹੈ ਕਿ ਜਿਹੜੀ ਇਹ ਤਰਬੀਅਤ ਹੈ, ਫਿਰ ਇੱਕ ਵਾਰੀ ਮਾਜ਼ਰਤ, ਇਹ ਸਕੂਲਾਂ ਦੇ ਵਿਹੜਿਆਂ 'ਚ ਨਹੀਂ ਹੁੰਦੀ, ਇਹ ਕਾਲਜਾਂ ਦੇ ਵਿਹੜਿਆਂ 'ਚ ਨਹੀਂ ਹੁੰਦੀ। ਇਹਦਾ ਵਿਹੜਾ ਪ੍ਰੀਤ ਹੈ, ਔਰ ਉਹ ਬਾਹਰ ਪੈਲੀਆਂ 'ਚ, ਬੰਨਿਆਂ 'ਚ, ਕਿਤੇ ਛੱਪੜਾਂ ਦੇ ਕੰਢੇ, ਕਿਤੇ ਉੱਡਦੇ ਪੰਛੀ ਵੇਖ ਕੇ, ਕਿਤੇ ਚੜ੍ਹਿਆ ਸੂਰਜ ਵੇਖ ਕੇ, ਕਿ ਸਾਉਣ ਭਾਦਰੋਂ ਦੀਆਂ ਕਣੀਆਂ ਵੇਖ ਕੇ, ਇਹ ਤੁਹਾਡੀ ਤਰਬੀਅਤ ਕਰਦੀਆਂ। ਉਹਨਾਂ ਨੇ ਸਾਨੂੰ ਇੱਕ ਗੱਲ ਉਚੇਚ ਨਾਲ ਦੱਸੀ ਕਿ ਇਹ ਰੱਬ ਵੱਲੋਂ ਮਿਹਰ ਹੈ ਕਿ ਉਹਨਾਂ ਦਾ ਕਲਮ ਇੱਕ ਖਾਸ ਵੇਲੇ 'ਚ ਘੋੜੇ ਦੀ ਰਫ਼ਤਾਰ ਨਾਲ ਚੱਲ ਪੈਂਦਾ ਹੈ ਤੇ ਲਫ਼ਜ਼ਾਂ ਦੀ ਦੌੜ ਲੱਗ ਜਾਂਦੀ ਹੈ। ਇੱਕ ਗੱਲ ਇੱਥੇ ਕਰਨਾ ਮੈਂ ਬੜਾ ਪਸੰਦ ਕਰਾਂਗੀ ਕਿ ਇਹ ਜਿਹੜੀ ਸੂਫੀਜ਼ਮ ਹੈ, ਜਿਹੜੀਆਂ ਗੱਲਾਂ ਨਾਲ ਮੈਨੂੰ ਪ੍ਰੀਤ ਹੈ, ਜਿਹੜੀਆਂ ਚੀਜ਼ਾਂ ਨਾਲ ਪ੍ਰੀਤ ਹੈ, ਜਿਹੜੀਆਂ ਕੈਫੀਅਤ ਨਾਲ ਮੈਨੂੰ ਮੁਹੱਬਤ ਹੈ, ਇਹ ਉਦੋਂ ਜਦੋਂ ਆਪਣੀ ਮੌਜ ਪੂਰੀ ਵਹਿਲ 'ਚ ਆਈਆਂ ਹੁੰਦੀਆਂ ਤੇ ਉਦੋਂ ਹੀ ਮੇਰੇ ਤੋਂ ਉੱਤਰਦਾ। ਮਸਲਨ ਰਾਤ ਜਦੋਂ ਭਿੱਜ ਜਾਏ ਅਤੇ ਸਾਉਣ ਭਾਦਰੋਂ 'ਚ ਕਾਲੀਆਂ ਘੱਟਾਂ ਚੜ੍ਹ ਜਾਣ, ਹਵਾਵਾਂ ਚੱਲ ਪੈਣ ਅਤੇ ਨਾਲ ਛਮ ਛਮ ਵੀ ਵਸੇ, ਅਤੇ ਫਿਰ ਮੇਰੇ ਕਲਮ ਦੇ ਥੱਲੇ ਮੋਤੀ ਹੁੰਦੇ ਨੇ। ਜਾਂ ਸੂਰਜ ਲਿਸ਼ਕਦਾ ਹੋਏ, ਬਹੁਤ ਤਪ ਚੜ੍ਹੇ, ਅਤੇ ਫਿਰ ਪਤਾ ਨਹੀਂ ਕੀ ਹੁੰਦਾ ਅਤੇ ਮੇਰੇ ਹੱਥ 'ਚ ਕਲਮ ਹੁੰਦਾ ਅਤੇ ਉਹ ਮੈਂ ਲਿਖਦੇ ਨੇ। ਹੁਣ ਮੈਨੂੰ ਇਹ ਪਤਾ ਕੋਈ ਨਹੀਂ ਜੇਕਰ ਰੁਬਾਈ ਕਿਹਨੂੰ ਆਉਂਦੇ ਨੇ, ਕਾਫੀ ਕੀ ਹੈ ਜਾਂ ਕੀ ਹੈ, ਇਹ ਫਿਰ ਕਣੀਆਂ ਕੋਲੋਂ ਪੁੱਛ ਲਓ, ਹਵਾਵਾਂ ਕੋਲੋਂ ਪੁੱਛ ਲਓ, ਅਤੇ ਧਰਤੀ ਕੋਲੋਂ ਪੁੱਛ ਲਓ, ਮਿੱਟੀ ਦੀ ਸੁਗੰਧ ਕੋਲੋਂ ਪੁੱਛ ਲਓ, ਮੈਨੂੰ ਕੋਈ ਪਤਾ ਨਹੀਂ ਕਿ ਮੈਂ ਕੀ ਲਿਖਣੀ ਆ। ਅਤੇ ਜੇ ਉਹ ਮੇਰੀਆਂ ਸਾਂਝੀ ਨੇ ਇਹ ਸਾਰਾ ਕੁਝ ਲਿਖਣ ਦੇ ਵਿੱਚ, ਅਤੇ ਮੈਨੂੰ ਲੱਗਦਾ ਕਿ ਪੜ੍ਹਨ ਵਾਲਿਆਂ ਨੂੰ ਲੱਗੇਗਾ ਕਿ ਕੋਈ ਮਿੱਟੀ ਹੈ, ਕੋਈ ਕਣੀ ਹੈ, ਕੋਈ ਕਿਰਨ ਹੈ, ਕੋਈ ਇਸ ਤਰ੍ਹਾਂ। ਬਸ ਇੰਝ ਹੀ ਮੈਨੂੰ ਨਹੀਂ ਪਤਾ। ਸ਼ਕੀਲਾ ਜਬੀਹ ਹੋਰਾਂ ਨੇ ਸਿਰਫ ਸ਼ਾਇਰੀ ਦੇ ਮੋਤੀ ਨਹੀਂ ਪਰੋਏ, ਫਿਕਸ਼ਨ ਵਿੱਚ ਵੀ ਆਪਣੀ ਲਿਖਤ ਦਾ ਜ਼ੋਰ ਵਿਖਾਇਆ ਹੈ। ਹਾਂਜੀ, ਪੰਜਾਬੀ ਦਾ ਵਿੱਚ ਮੈਂ ਮਦਰੀਆਂ ਕਹਾਣੀਆਂ ਲਿਖੀਆਂ ਨੇ, ਔਰ ਕਿਤਾਬ ਦਾ ਨਾਂ ਹੈ ਛਕਾਲਾ। ਅਤੇ ਉਹ ਹੱਡ ਬੀਤੀ ਵੀ ਹੈ, ਅਤੇ ਜਿਹੜੀ ਮਿੱਟੀ ਦੇ ਨਾਲ ਮੇਰਾ ਤਾਲੁਕ ਹੈ, ਜਿਹਦੇ ਨਾਲ ਮੇਰਾ ਸੰਬੰਧ ਹੈ, ਉਹ ਉੱਥੇ ਉਚੇਚੀ ਅਗਾਂਹ ਹੋ ਕੇ ਉਹ ਪੜ੍ਹਨ ਵਾਲੇ ਨੂੰ ਦੱਸਦੀ ਹੈ ਕਿ ਹਾਂ, ਕੋਈ ਹੈ ਵਸਨੀਕ ਜਿਹਦੀ ਜ਼ਿੰਦਗੀ ਦੇ ਵਿੱਚ, ਜਿਹਦੀ ਹਯਾਤੀ ਦੇ ਵਿੱਚ ਕਿਤੇ ਛੱਪੜਾਂ ਦਾ ਪਾਣੀ, ਕਿਤੇ ਛੱਪੜਾਂ ਦੇ ਵਿੱਚ ਨੱਸਦੀਆਂ ਭੱਜਦੀਆਂ ਡੌਲੀਆਂ ਟਿਚਰਾਂ, ਕਿਤੇ ਸ਼ਟਾਲਿਆਂ ਦੇ ਬੰਨੇ, ਕਿਤੇ ਘਾਵਾਂ ਦੀ ਖੁਸ਼ਬੂ, ਕਿਤੇ ਪੱਠਿਆਂ ਦੇ ਵਿੱਚ ਮੱਝਾਂ ਲਈ ਜਿਹੜੀ ਡੰਗਰਾਂ, ਮਾਲ ਡੰਗਰ ਵਾਸਤੇ ਪੱਠੇ ਜਿਹੜੀ ਚਾਦਰ ਦੇ ਵਿੱਚ ਰਹਿੰਦੇ ਨੇ, ਕਿਤੇ ਉਹਦੀ ਸੁਗੰਧ ਹੈ, ਕਿਤੇ ਟੋਕੇ ਦੀ ਛਰ, ਕਿਤੇ ਕੁਝ ਅਤੇ ਉਹ ਪਤਾ ਲੱਗਦਾ ਹੈ ਕਿ ਇੱਕ ਪਿੰਡ ਦੀ ਕੋਈ ਵਸਨੀਕ ਹੈ, ਕੋਈ ਰੂਹ ਹੈ, ਜਿਹੜਾ ਪਿੰਡ ਨੂੰ ਸਾਰੇ ਨੂੰ ਕਲਾਵੇ ਵਿੱਚ ਲੈ ਕੇ, ਅਤੇ ਉਹ ਬਸ ਭੱਜਦਾ ਦੌੜਦਾ ਲਫ਼ਜ਼ਾਂ ਦੀ ਸੂਰਤ, ਸ਼ਬਦਾਂ ਦੀ ਸੂਰਤ, ਅੱਖਰਾਂ ਦੀ ਸੂਰਤ ਕਿਤੇ ਕਿਤਾਬ 'ਤੇ ਬਣ ਕੇ ਤੁਹਾਡੇ ਸਾਹਮਣੇ ਆ ਜਾਣ। ਹਾਂਜੀ, ਤਨ ਦੀਆਂ ਖਾਸ਼ਾਂ ਛੱਡ ਕੇ ਮਨ ਨਾਲ ਜੁੜੀਏ ਤੇ ਫਿਰ ਨਵੇਂ ਜਹਾਨ ਖੁੱਲ੍ਹਦੇ ਨੇ। ਮੇਰਾ ਇਹ ਖਿਆਲ ਹੈ, ਇਹ ਹੁਣ ਮੈਂ ਇਹ ਆਖਾਂ ਕਿ ਮੈਂ ਇਹ ਬਣਾ ਕੇ ਲਿਖ ਲੈਂਦੀ ਹਾਂ ਅਤੇ ਇੰਝ ਨਹੀਂ। ਅਤੇ ਇਹ ਜ਼ਿੰਦਗੀ ਜਿਹੜੀ ਹੈ, ਇਹਨੂੰ ਤੁਸੀਂ ਆਪਣੀ ਹਯਾਤੀ ਨੂੰ ਜੇ ਬਹੁਤ ਜ਼ਿਆਦਾ ਖਿਲਾਰਨਾ ਚਾਹੋਗੇ, ਬਹੁਤ ਹੀ 7 ਜਹਾਨਾਂ ਦੀ ਸੈਰ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਤਨ ਦੀ ਦੁਨੀਆ ਜਿਹੜੀ ਹੈ, ਹਯਾਤੀ ਦੀ ਜਿਹੜੀ ਭੱਜ ਦੌੜ ਹੈ, ਇਹ ਜਿਹੜੀ ਸਾਨੂੰ ਭੱਜਾ ਦੌੜੀ ਲੱਗੀ ਹੈ, ਜਿਹੜੀ ਕਾਹਲੀਆਂ ਪਈਆਂ ਨੇ, ਇਹਨੂੰ ਕੁਛ ਸਾਨੂੰ ਸਾਂਭਣਾ ਹੋਏਗਾ, ਜਿਹਨੂੰ ਉਰਦੂ 'ਚ ਅਸੀਂ ਆਉਂਦੇ ਹਾਂ ਸਮੇਟਣਾ। ਅਤੇ ਇਸ ਖਿਲਾਰ ਨੂੰ ਸਾਂਭ ਕੇ ਆਪਣੀ ਹਯਾਤੀ ਨੂੰ ਬੜਾ ਘੱਟ ਕਰ ਦੇਵੋ, ਬਹੁਤ ਹੀ ਛੋਟਾ ਕਰ ਦੇਵੋ। ਜਦੋਂ ਹਯਾਤੀ ਛੋਟੀ ਤੁਸੀਂ ਕਰਦੇ ਹੋ, ਇਹ ਤਨ ਦੀ ਦੁਨੀਆ ਨੂੰ ਤੁਸੀਂ ਬਾਏ ਆਖ ਦਿੰਦੇ ਹੋ, ਅੱਲਾ ਹਾਫਿਜ਼ ਆਖ ਦਿੰਦੇ ਹੋ, ਅਤੇ ਫਿਰ ਮਨ ਆਉਂਦਾ ਤੁਹਾਡੇ ਖਿਲਾਰ ਵਾਸਤੇ। ਉਹਨਾਂ ਨੇ ਸਾਨੂੰ ਆਪਣੇ ਸੋਹਣੇ ਸ਼ੇਰ ਸੁਣਾ ਕੇ ਇੰਟਰਵਿਊ ਦੇ ਮਾਹੌਲ ਨੂੰ ਇੱਕ ਨਵਾਂ ਰੰਗ ਦੇ ਦਿੱਤਾ। ਬਣੀ ਆਪਣੀ ਗੁਰੂ ਆਪ ਦੂਜਾ ਗੁਰੂ ਨਾ ਬਣਾਇਆ, ਕੰਧਾਂ ਚੱਕੀਆਂ 'ਚ ਫੇਰੇ ਘਰ ਆਪਣਾ ਵਸਾਇਆ। ਮੈਂ ਸੋਹਣਾ ਪਾਇਆ ਲਾਇਆ ਅਤੇ ਮੈਂ ਚੰਗਾ ਚੋਖਾ ਖਾਧਾ, ਮੈਨੂੰ ਹੋਰ ਨਾ ਕੀ ਲੱਗੇ ਬਸ ਮੈਨੂੰ ਹੋਵੇ ਵਾਧਾ। ਕੰਧੋਂ ਪਾਰ ਦੂਜੇ ਘਰ ਕੋਈ ਦੱਸ ਉਗਣਾ, ਅੱਗੇ ਪਿੱਛੇ ਜੋ ਵੀ ਹੋ ਮੈਂ ਆਪ ਚੁੱਕ ਲਾਂ। ਮੈਂ ਰੱਜ ਖਾਧਾ ਮੈਨੂੰ ਹੋ ਗਿਆ ਅਫਰਾਬ, ਮੇਰਾ ਲੂੰ ਰਿਸੇ ਕੌਣ ਕਰੇਗਾ ਉਪਾਅ। ਸਿਆਣੇ ਆਖਦੇ ਨੇ ਗੁਰੂ ਬਾਝੋਂ ਹਰ ਕੋਈ ਔਖਾ ਹੁੰਦਾ ਹੈ, ਜਿਹਦਾ ਗੁਰੂ ਹੋਵੇ ਉਹੀ ਬੰਦਾ ਸੌਖਾ ਹੁੰਦਾ ਹੈ। ਅੱਜ ਮਰਨ ਘੜੀ ਆਈ ਦੇਵਾਂ ਗੁਰੂ ਦੀ ਦੁਹਾਈ, ਆਪਣੀ ਗੁਰੂ ਬਣ ਆਪ ਐਵੇਂ ਉਮਰ ਮੈਂ ਗਵਾਈ। ਇਸ ਮਰਨ ਘੜੀ ਵਿੱਚ ਕੋਈ ਹਮੇਸ਼ ਕਰ ਜਾ, ਵੇਖ ਜਾਂਦੀਆਂ ਨਹੀਂ ਸਾਹਾਂ ਕੋਈ ਉਚੇਚ ਕਰ ਜਾ। ਗੁਰੂ ਪਿਆਰ ਨੂੰ ਬਣਾ ਜੋਤ ਪ੍ਰੀਤ ਦੀ ਜਗਾ, ਸਾਰੇ ਜੱਗ ਨੂੰ ਤੂੰ ਦੱਸ ਇਸ ਰੀਤ ਦਾ ਸਭਾ। ਅੱਜ ਬੰਦ ਬੂਹੇ ਖੋਲ ਤੇਰੀ ਕੰਧ ਜਾਵੇ ਡੋਲ, ਦੇ ਅੰਦਰ ਨੂੰ ਤੂੰ ਪੋਲ ਕੋਈ ਬੋਲ ਮਿੱਠਾ ਬੋਲ। ਉਖੜੀਆਂ ਸਾਹਾਂ ਦਾ ਮੈਂ ਮੁਖੜਾ ਬਣਾਇਆ, ਅੱਖੀ ਨੀਰ ਚੜ ਆਏ ਜਦ ਦੁਖੜਾ ਸੁਣਾਇਆ। ਅੱਜ ਲੋਭ ਵਾਲੀ ਚੋਬ ਕੋਲੋਂ ਜਾਨ ਛੁੱਟ ਗਈ,
ਅੱਜ ਲੋਪ ਵਾਲੀ ਚੋਬ ਕੋਲੋਂ ਜਾਨ ਛੁੱਟ ਗਈ, ਮੇਰੀ ਕਾਲੀ ਸ਼ਾਹ ਰਾਤ ਵਿੱਚ ਪੋਹ ਫੁੱਟ ਪਈ। ਇਸ ਪੱਕੇ ਘਰ ਵਿੱਚ ਮੈਂ ਸਾਂ ਮਿੱਟੀ ਦੀ ਵਸਨੀਕ, ਮੇਰੀ ਮਿੱਟੀ ਸਾਂਭੇ ਮਿੱਟੀ ਮੈਨੂੰ ਮਿੱਟੀ ਦੀ ਉਡੀਕ। ਮੇਰੇ ਪੱਕੇ ਘਰ ਵਿੱਚ ਅੱਜ ਮਿੱਟੀ ਵਸ ਪਈ, ਇਸ ਵਸੋਂ ਉੱਤੇ ਮੇਰੀ ਜਾਂਦੀ ਜਾਨ ਹੱਸ ਪਈ। ਕਹਿਆ ਜੀ ਆਇਆਂ ਨੂੰ ਮੈਂ ਲਿਆ ਲੰਮਾ ਜਿਹਾ ਸਾਹ, ਘਰ ਵਾਰ ਕੇ ਪਰਾਉਣੇ ਆਪ ਬਣ ਗਈ ਹਵਾ। ਸ਼ਾਇਰੀ ਦੀ ਇਬਤਦਾ ਕਦੋਂ ਕੀਤੀ ਤੇ ਕਿਸ ਤਰ੍ਹਾਂ ਇਹ ਸਫ਼ਰ ਸ਼ੁਰੂ ਹੋਇਆ? ਉਹਨਾਂ ਦੇ ਵੀਰ ਇਖਲਾਕ ਕੁਰੈਸ਼ੀ ਹੋਰਾਂ ਨੇ ਸ਼ਕੀਲਾ ਜਬੀਨ ਦੀ ਸ਼ਾਇਰੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਤੇ ਇਹ ਇੱਕ ਦਿਨ ਕੋਈ 5-7 ਸਾਲ ਪਹਿਲਾਂ ਦੀ ਗੱਲ ਲਿਖ ਕੇ ਲਿਆਈ ਮੇਰੇ ਕੋਲ, ਤੇ ਮੈਂ ਸ਼ਾਇਰੀ ਵੇਖੀ ਤੇ ਮੈਂ ਕਿਹਾ ਬੜੀ ਜ਼ਬਰਦਸਤ ਸ਼ਾਇਰੀ ਹੈ। ਤੇ ਮੈਂ ਕਿਹਾ ਤੂੰ ਖੁਦ ਲਿਖੀ ਹੈ? ਹਾਂ ਮੈਂ ਖੁਦ ਲਿਖੀ ਹੈ। ਫਿਰ ਰੋਜ਼ ਹੀ ਰੋਜ਼ਾਨਾ ਹੀ ਹਰ ਦੂਸਰੇ ਦਿਨ ਜਨਾਬ ਕੋਈ ਨਾ ਕੋਈ ਉਹ ਜਿਹੜੀ ਉਹ ਲਿਖ ਕੇ ਲਿਆਉਂਦੀ ਸੀ। ਲੇਕਿਨ ਸ਼ਾਇਰੀ ਦਾ ਅਸੀਂ ਥੋੜ੍ਹਾ ਬਹੁਤ ਤੇ ਸਾਨੂੰ ਇਹ, ਮੈਂ ਖੁਦ ਸ਼ਾਇਰ ਤੇ ਨਹੀਂ, ਲੇਕਿਨ ਇਹ ਮੈਨੂੰ ਉਹ ਸ਼ਾਇਰੀ ਵੇਖ ਕੇ ਤੇ ਪਤਾ ਚੱਲਿਆ ਕਿ ਇਹ ਤਸੱਵੁਫ ਦੀ ਸ਼ਾਇਰੀ। ਮੈਂ ਇਸ ਨੂੰ ਪਕੜ ਕੀਤਾ, ਮੈਂ ਇਸ ਮਜ਼ੀਦ ਅੱਗੇ ਜਿਹੜਾ, ਔਰ ਇਹਨੇ ਫਿਰ ਐਵੇਂ 2-4 ਸਾਲਾਂ ਦੇ ਵਿੱਚ ਵੀ ਉਹਨੇ ਕਾਫੀ ਸਾਰੀਆਂ ਪੰਜਾਬੀ, ਉਰਦੂ, ਅੰਗਰੇਜ਼ੀ ਦੀਆਂ ਕਿਤਾਬਾਂ ਜਿਹੜੀਆਂ ਨੂੰ ਲਿਖੀਆਂ। ਪੰਜਾਬੀ ਦੀ ਇਹਦੀ ਮੇਰੇ ਖਿਆਲ ਕੋਈ 5ਵੀਂ ਕਿ ਸ਼ਾਇਦ 6ਵੀਂ ਕਿਤਾਬ ਇਹਦੀ ਆ ਗਈ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਬਣੀ ਆਪਣੀ ਗੁਰੂ ਆਪ, ਦੂਜੀ ਸੀ ਰੱਬ ਖੇਡਾਂ ਖੇਡਦਾ, ਤੀਜੀ ਇੱਕ ਸੀ ਅਰਫੀਏ ਤੋਤਾ ਪੰਜ ਰੰਗੀਆ। ਹੁਣ ਤੋਤਾ ਪੰਜ ਰੰਗੀਆ ਜਿਹੜਾ ਨਾਂ ਹੈ ਨਾ, ਇਹ 5 ਅਨਾਸਰ ਨੇ ਜਿਹੜੇ ਅੱਗ, ਪਾਣੀ, ਮਿੱਟੀ, ਹਵਾ ਤੇ ਰੂਹ। ਇਹ ਵੀ ਇਹ ਸਾਡੇ 5 ਅਰਕਾਨ ਇਸਲਾਮ ਵੀ ਨੇ, ਕਲਮਾ, ਨਮਾਜ਼, ਜ਼ਾਕਾਤ, ਰੋਜ਼ਾ, ਹਜ। ਫਿਰ ਸਿੱਖਾਂ ਦੇ ਜਿਹੜੇ 5 ਕਾਫ ਨੇ ਉਹ ਵੀ ਇਹਦੇ ਉੱਤੇ, ਮਸਲਨ ਕੱਛਾ, ਕੜਾ, ਕਿਰਪਾਨ, ਕੇਸ, ਇਹ ਵੀ ਜਿਹੜੇ ਨੇ ਇਹਦੇ ਬਾਬਾ ਗੁਰੂ ਨਾਨਕ ਦੇ ਬਾਰੇ ਦੇ ਵਿੱਚ ਵੀ ਇਸਨੇ ਆਪਣੀ ਸ਼ਾਇਰੀ ਦੇ ਵਿੱਚ ਕਾਫੀ ਸਾਰਾ ਜ਼ਿਕਰ ਕੀਤਾ। ਤੇ ਮੈਨੂੰ ਇਹ ਬੜੀ ਖੁਸ਼ੀ ਹੋਈ ਕਿ ਮਾਸ਼ਾਅੱਲਾ, ਬਲਕਿ ਡਾਕਟਰ ਤਾਰਕ ਅਜ਼ੀਜ਼ ਸਾਹਿਬ ਨੇ ਉਹਦਾ ਇੰਤਸਾਬ ਵੀ ਲਿਖਿਆ ਉਹ ਪਹਿਲੀ ਕਿਤਾਬ ਦਾ, ਤਾਂ ਉਹਦੇ ਵਿੱਚ ਲਿਖਦੇ ਨੇ ਕਿ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ 8 ਬਾਬੇ ਹੋਏ ਨੇ ਤੇ ਨਵਾਂ ਬਾਬਾ ਜਿਹੜਾ ਉਹ ਸ਼ਕੀਲਾ ਹੈ। ਔਰ ਉਹਦੇ ਵਿੱਚ ਕਾਫੀ ਲੋਕਾਂ ਨੇ, 1-2 ਲੋਕਾਂ ਨੇ ਉਹਦੇ 'ਤੇ ਤਨਕੀਦ ਵੀ ਕੀਤੀ। ਲੇਕਿਨ ਹੁਣ ਜਦੋਂ ਉਹ ਕਿਤਾਬਾਂ ਪੜ੍ਹਦੇ ਨੇ ਤਾਂ ਆਉਂਦੇ ਨੇ ਜੀ ਸਾਡੀ ਉਹ ਤਨਕੀਦ ਜਿਹੜੀ ਹੈ ਉਹ ਬੇਜਾ ਸੀ, ਉਹ ਸਾਨੂੰ ਨਹੀਂ ਸੀ ਕਰਨੀ ਚਾਹੀਦੀ, ਇਹ ਆਮਦ ਹੈ। ਉਹਦੇ ਵਿੱਚ ਡਾਕਟਰ ਮੋਇਨ ਨਿਜ਼ਾਮੀ ਜਿਹੜੇ ਪੰਜਾਬ ਯੂਨੀਵਰਸਿਟੀ ਦੇ, ਉਹਨਾਂ ਨੇ ਡਾਕਟਰ ਸੁਬਰਾ ਸਦਫ ਸੀ, ਫਿਰ ਡਾਕਟਰ ਸ਼ਾਹਿਦ ਨਹੀਦ ਸਾਹਿਬ ਸਨ, ਫਿਰ ਅਜਮਲ ਨਿਆਜ਼ੀ ਸਾਹਿਬ ਸਨ। ਇਹਨਾਂ ਨੇ ਆਪਣੇ ਜਿਹੜੇ ਆਪਣੇ ਵਿਊਜ਼ ਜਿਹੜੇ ਉਹਨਾਂ ਕਿਤਾਬਾਂ ਦੇ ਬਾਰੇ 'ਚ ਦਿੱਤੇ ਨਾ, ਉਹ ਮੇਰੇ ਵਾਸਤੇ ਅਸਾਸਾ ਨੇ, ਇਹਦੇ ਵਾਸਤੇ ਤਾਂ ਹੈ ਹੀ ਹੈ ਨੇ। ਸ਼ਕੀਲਾ ਜਬੀ ਹੋਰਾਂ ਨੇ ਬਹੁਤ ਥੋੜ੍ਹੇ ਵੇਲੇ 'ਚ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। ਮਸੂਦ ਖੱਦਰਪੋਸ਼ ਅਵਾਰਡ, ਸ਼ਫਕਤ ਤਨਵੀਰ ਮਿਰਜ਼ਾ ਅਵਾਰਡ ਤੇ ਕੰਗਨ ਰੋਜ਼ਨ ਅਵਾਰਡ ਵੀ ਲਿੱਤਾ। ਸਾਡੀ ਦੁਆ ਹੈ ਕਿ ਉਹਨਾਂ ਦਾ ਕਲਮ ਇਸੇ ਤਰ੍ਹਾਂ ਵੰਨ ਸਵੰਨੇ ਮੋਤੀ ਬਖੇਰਦਾ ਰਵੇ। ਦੁਨੀਆ ਉੱਤੇ ਆਈ ਤੇ ਸਿੱਖਲੇ ਖਬਰੇ ਕਿੰਨੇ ਚੱਜ, ਮੈਂ ਸੁਚੱਜੀ ਸਾਰਿਆਂ ਕੋਲੋਂ ਕਿਉਂ ਕਰ ਕਰਾਂ ਕਚੱਜ। ਕਰ ਕਟਕ ਮਾਰਾਂ ਪਟਕ ਇੰਜ ਮੈਂ ਭੋ ਉਡਾਵਾਂ, ਤੇ ਹਰ ਇੱਕ ਨੂੰ ਮੈਂ ਛੱਟਾਂ ਫੂਕਾਂ ਹੱਥ ਵਿੱਚ ਫੜਿਆ ਛੱਜ। ਹਰ ਇੱਕ ਨੂੰ ਮੈਂ ਛੱਟਾਂ ਫੂਕਾਂ ਹੱਥ ਵਿੱਚ ਫੜਿਆ ਛੱਜ। ਗੰਦ ਕੂੜੇ ਨੂੰ ਅੱਗੇ ਅੱਗੇ ਤੇ ਗੁਣ ਰੱਖਾਂ ਮੈਂ ਪਿੱਛੇ। ਗੰਦ ਕੂੜੇ ਨੂੰ ਅੱਗੇ ਅੱਗੇ ਤੇ ਗੁਣ ਰੱਖਾਂ ਮੈਂ ਪਿੱਛੇ। ਰੌਲਾ ਪਾਪਾ ਛੱਟਣ ਸੁੱਟਾਂ ਗੱਲ ਖਿਲਾਰਾਂ ਗੱਜ। ਰੌਲਾ ਪਾਪਾ ਛੱਟਣ ਸੁੱਟਾਂ ਗੱਲ ਖਿਲਾਰਾਂ ਗੱਜ। ਇੱਥੇ ਉੱਥੇ ਕੂੜਾ ਸੁੱਟਾਂ ਧਰਤੀ ਜਿਵੇਂ ਅਰੂੜੀ। ਮੇਰਾ ਅੰਦਰ ਸਾਫ਼ ਤੇ ਸੋਹਣਾ ਮੈਂ ਬੈਠੀ ਹਾਂ ਸੱਜ। ਹੌਲੀ ਹੌਲੀ ਕੂੜਾ ਵਧਿਆ ਬਣ ਗਏ ਢੇਰ ਉਚੇਰੇ। ਕੂੜੇ ਨੇ ਮੇਰੇ ਸੁਥਰੇ ਅੰਦਰ ਲਏ ਚਫੇਰਿਓ ਕੱਜ। ਕੂੜੇ ਨੇ ਮੇਰੇ ਸੁਥਰੇ ਅੰਦਰ ਲਏ ਚਫੇਰਿਓ ਕੱਜ। ਹੋਵਾਂ ਨੇ ਖੁਸ਼ਬੂਆਂ ਡੱਕੀਆਂ ਕੌੜੇ ਕੀਤੇ ਸਾਹ। ਮਰਦੀ ਨੂੰ ਨਾ ਰਸਤਾ ਲੱਭੇ ਜਾਵਾਂ ਜਿੱਧਰ ਭੱਜ। ਹੁਣੇ ਮਰ ਜਾਂਦੀ ਏ। ਕਟਕ ਪਟਕ ਆਵਾਜ਼ਾਂ ਆਈਆਂ ਤੇ ਉੱਡਿਆ ਮੇਰਾ ਪੋਹ। ਵਾਵਾਂ ਉੱਤੇ ਡੋਲੇ ਖਾਂਦੀ ਗਈ ਅੰਬਰਾਂ ਨੂੰ ਵੱਜ। ਤੇ ਖੁੱਸੇ ਮੈਥੋਂ ਧਰਤੀ ਅੰਬਰ ਨਾ ਮੈਨੂੰ ਕਿਤਰੇ ਢੋਈ। ਮੈਂ ਸੁਚੱਜੀ ਬੀਬੀ ਵੇਖੋ ਕੀਤੇ ਕੀ ਕਚੱਜ। ਸਾਨੂੰ ਤੇ ਉਹਨਾਂ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ। ਆਸ ਕਰਨੇ ਆ ਤੁਹਾਨੂੰ ਵੀ ਇਹ ਵੀਡੀਓ ਚੰਗੀ ਲੱਗੇਗੀ। ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ। ਵੇਖਦੇ ਰਹੋ ਸਾਡੇ ਨਾਲ ਤੁਹਾਡਾ ਆਪਣਾ ਪਾਕਿਸਤਾਨ ਨਿਊਜ਼ ਹੱਬ।